ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਮੁੱਖ ਤੌਰ ਤੇ ਸਾਡੀ ਆਮ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਮੀਡੀਆ ਦਾ ਕੀ ਰੋਲ ਹੈ, ਮੀਡੀਆ ਸਾਡੀਆਂ ਜ਼ਿੰਦਗੀਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਤੇ ਜਿਹੜੀਆਂ ਸਰਕਾਰਾਂ ਨੇ ਉਹਦੇ ਵੱਲੋਂ ਮੀਡੀਆ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ, ਇਸ ਨੁਕਤਾ ਨਿਗਾਹ ਤੋਂ ਗੱਲਬਾਤ ਕਰਾਂਗੇ। ਨਾਲ ਹੀ ਕੈਨੇਡਾ ਦੇ ਵਿੱਚ ਜੋ ਜਗਮੀਤ ਸਿੰਘ NDP ਦੇ ਲੀਡਰ ਬਣੇ ਨੇ, ਉਸ ਬਾਬਤ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ 'ਚੋਂ ਕੀ ਐਕਸਪੈਕਟ ਕਰ ਸਕਦੇ ਹਾਂ, ਇਹ ਸਾਰੇ ਜਿਹੜੇ ਇਸ਼ੂ ਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਕੈਨੇਡਾ ਤੇ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸੁਖਦੇਵ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪਣੇ ਅਮਰਵੀਰ ਸਿੰਘ ਜੀ ਤੇ TV84 ਦੇ ਜਿੰਨੇ ਵੀ ਦਰਸ਼ਕ ਇਸ ਸਮੇਂ ਦੇਖ ਰਹੇ ਨੇ ਉਹਨਾਂ ਨੂੰ ਵੀ ਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੁਖਦੇਵ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ। ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਮੀਡੀਆ ਦੇ ਰੋਲ ਬਾਰੇ ਉਹਦੀ ਸ਼ੁਰੂਆਤ ਇੱਥੋਂ ਕਰੀਏ ਕਿ ਜਿਹੜਾ ਰੇਡੀਓ ਟਾਕ ਸ਼ੋ ਤੁਸੀਂ ਹੋਸਟ ਕਰਦੇ ਹੋ, ਰੇਡੀਓ ਦੇ 21 ਸਾਲ ਪੂਰੇ ਹੋਣ ਤੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਵਧਾਈ ਦਿੰਦੇ ਹਾਂ। ਤੇ ਅੱਜ ਦੀ ਆਵਾਜ਼ ਜਿਹੜਾ ਪ੍ਰੋਗਰਾਮ ਹੈਗਾ ਉਹਨੂੰ 21 ਸਾਲ ਹੋ ਚੁੱਕੇ ਆ ਤੇ ਇੰਪੋਰਟੈਂਸ ਕੀ ਹੈਗੀ ਹੈ ਰੇਡੀਓ ਦੀ, ਖਾਸ ਤੌਰ ਤੇ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ। ਰੇਡੀਓ ਤੋਂ ਵੀ ਵੱਡੇ ਸੰਦਰਭ ਦੇ ਵਿੱਚ ਤੁਸੀਂ ਮੀਡੀਆ ਦੇ ਨਾਲ ਵੀ ਜੁੜੇ ਹੋਏ ਹੋ, ਸੋ ਓਵਰਆਲ ਕੀ ਸਮਝਦੇ ਹੋ ਕਿ ਸਿੱਖ ਮੀਡੀਆ ਦੀ ਅੱਜ ਦੀ ਡੇਟ ਦੇ ਵਿੱਚ ਕਿੰਨੀ ਕੁ ਇੰਪੋਰਟੈਂਸ ਹੈ ਜਦੋਂ ਅਸੀਂ ਇੱਥੇ ਨਾਰਥ ਅਮਰੀਕਾ ਦੀ ਗੱਲ ਕਰਦੇ ਹਾਂ ਸਿੱਖਾਂ ਦੇ ਲਈ? ਜੀ ਧੰਨਵਾਦ, ਤੁਸੀਂ ਅੱਜ ਦੀ ਆਵਾਜ਼ ਬਾਰੇ ਗੱਲਬਾਤ ਕੀਤੀ ਆ ਕਿ 26 ਸਤੰਬਰ 1996 ਨੂੰ ਅੱਜ ਦੀ ਆਵਾਜ਼ CJMR 3020M ਜਿਹੜਾ ਸਾਡੇ ਲੋਕਲ ਇੱਥੇ ਰੋਕਵਲ ਸ਼ਹਿਰ ਡਾਇਰੀ ਦੇ ਵਿੱਚ GTA ਗ੍ਰੇਟਰ ਟੋਰਾਂਟੋ ਏਰੀਆ ਸਰਵ ਕਰਦਾ ਰੇਡੀਓ ਸਟੇਸ਼ਨ ਤੋਂ ਸ਼ੁਰੂ ਹੋਇਆ ਸੀ ਜੀ। ਸਿੰਪਲ ਮੈਂ ਸ਼ਬਦਾਂ ਵਿੱਚ ਇਹਦਾ ਜਵਾਬ ਦੇਣਾ ਹੋਵੇ ਕਿ ਜਦੋਂ ਸਿੱਖ ਮੀਡੀਆ ਜਿਹੜਾ ਹੱਕ, ਸੱਚ, ਇਨਸਾਫ ਦਾ ਗੱਲ ਕਰਦਾ, ਜੇ ਸਹੀ ਮਾਇਨੇ 'ਚ ਕਿਸੇ ਕੋਲੋਂ ਕੋਈ ਉਹਦੀ ਅਹਿਮੀਅਤ ਪੁੱਛਣਾ ਹੋਵੇ ਤਾਂ ਉਹ ਜਿਹੜੇ ਭਾਰਤੀ ਸਿਸਟਮ ਹੈ, ਏਜੰਸੀਆਂ, ਉਹਨਾਂ ਦੀਆਂ ਐਮਬੈਸੀਆਂ, ਉਹਨਾਂ ਦੇ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਮੀਡੀਆ ਜਿੱਥੇ ਇੱਕ ਕੌਮ ਦੀ, ਸਿੱਖ ਪੰਥ ਦੀ ਗੱਲ ਹੁੰਦੀ ਹੈ, ਸਿੱਖ ਜੈਨੋਸਾਈਡ ਵਾਲੇ ਮੁੱਦਿਆਂ ਦੀ ਗੱਲ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਸਾਡੇ ਨਾਲੋਂ ਵੱਧ ਉਹ ਸਾਡੇ ਇਸ ਮੀਡੀਆ ਦੀ, ਬੇਸ਼ੱਕ TV84 ਆ ਜਾਂ ਹੋਰ ਰੇਡੀਓ ਅਖਬਾਰ ਨੇ ਜਿਹੜੇ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ ਨੇ, ਬੇਸ਼ੱਕ ਅੱਜ ਦੀ ਆਵਾਜ਼ ਹੈ, ਮੇਰੇ ਚ ਉਹ ਸਾਡੇ ਨਾਲੋਂ ਵੱਧ ਉਹਦੀ ਅਹਿਮੀਅਤ ਜਾਣਦੇ ਨੇ ਕਿਉਂਕਿ ਉਹਨਾਂ ਲਈ ਉਹ ਸਿਰਦਰਦ ਰਿਹਾ ਹੁੰਦਾ। ਕਿਉਂਕਿ ਮੀਡੀਆ ਆਫਕੋਰਸ ਸਰਕਾਰਾਂ ਵੀ ਰਨ ਕਰਦੀਆਂ, ਮੀਡੀਆ ਵੱਡੇ ਜਿਹੜੀਆਂ ਕੰਪਨੀਆਂ ਨੇ, ਕਾਰਪੋਰੇਟ ਵਰਲਡ, ਉਹ ਵੀ ਰਨ ਕਰਦੇ ਨੇ। ਮੀਡੀਆ ਇੱਕ ਬਿਜ਼ਨਸ ਵੀ ਆ, ਇੱਕ ਵਪਾਰ ਵੀ ਆ, ਪਰ ਸਾਡੇ ਵਾਸਤੇ ਮੀਡੀਆ ਜਿਹੜਾ ਹੈ ਉਹ ਇੱਕ ਆਪਣੀ ਕੌਮ ਦੀ, ਆਪਣੇ ਮੁੱਦਿਆਂ ਦੀ ਗੱਲ ਕਰਨੀ ਅਤੇ ਜੋ ਸਿੱਖਾਂ ਦੇ ਨਾਲ ਹੋ ਰਿਹਾ, ਜੋ ਸਿੱਖਾਂ ਦੇ ਨਾਲ ਲਗਾਤਾਰ ਵਧੀਆਂ, ਖਾਸ ਕਰਕੇ 1984 ਤੋਂ ਲੈ ਕੇ ਹੁਣ ਤੱਕ ਹੋ ਰਹੀਆਂ, ਤੇ ਉਹਨਾਂ ਨੂੰ ਲੋਕਾਂ ਤੱਕ, ਆਪਣੇ ਲੋਕਾਂ ਤੱਕ ਪਹੁੰਚਾਉਣਾ ਤੇ ਆਪਣੀ ਕੌਮ ਦੀ, ਪੰਥ ਦੀ ਗੱਲ ਕਰਨੀ, ਤਾਂ ਕਿ ਸਾਡੇ ਮੁੱਦੇ ਜਿਹੜੇ ਬਹੁਤ ਅਹਿਮ ਨੇ, ਜਿਹੜੀਆਂ ਬਹੁਤ ਗੱਲਾਂ ਅਹਿਮ ਨੇ, ਜਿਨ੍ਹਾਂ ਨੂੰ ਉਹ ਹੁਣ ਤੱਕ ਦੰਗੇ ਕਹਿ ਕੇ ਪ੍ਰਚਾਰਦੇ ਰਹੇ ਨੇ, ਉਹ ਜੈਨੋਸਾਈਡ ਸੀ, ਜਿਹੜੇ ਸਾਡੇ ਲਈ ਹੀਰੋ ਨੇ, ਸਾਡੇ ਉਹ ਕੌਮ ਦੇ ਸ਼ਹੀਦ ਨੇ, ਸਰਕਾਰਾਂ ਵਾਸਤੇ ਉਹ ਅੱਤਵਾਦੀ ਹੋ ਸਕਦੇ ਨੇ। ਸੋ ਇਹ ਸਾਰਾ ਕੁਝ ਬੜਾ ਫਰਕ ਹੈ। ਹੁਣ ਸਾਡੇ ਭਾਵੇਂ ਤੁਸੀਂ ਭਾਰਤ ਦੀ ਗੱਲ ਕਰ ਲਓ, ਬੇਸ਼ੱਕ ਇੱਥੇ ਰਹਿੰਦੇ ਵੀ ਇਹ ਗੱਲਾਂ ਵਾਪਰਦੀਆਂ ਨੇ ਜੀ। ਬਿਲਕੁਲ ਸੁਖਦੇਵ ਸਿੰਘ ਜੀ, ਇਸੇ ਵੱਡੇ ਸੰਦਰਭ ਦੇ ਵਿੱਚ ਜਿਵੇਂ ਤੁਸੀਂ ਸਰਕਾਰਾਂ ਦੀ ਵੀ ਗੱਲ ਕੀਤੀ ਹੈ, ਤਾਂ ਸਰਕਾਰਾਂ ਵੱਲੋਂ ਜਦੋਂ ਆਪਣਾ ਜਿਹੜਾ ਪ੍ਰੋਪੇਗੈਂਡਾ ਹੈਗਾ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਜਾਂ ਆਪਣਾ ਨੈਰੇਟਿਵ ਲੋਕਾਂ ਦੇ ਉੱਪਰ ਥੋਪਣ ਦੇ ਲਈ ਕਿਵੇਂ ਮੀਡੀਆ ਵਰਤਿਆ ਜਾਂਦਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਾਂ ਨਿਰਪੱਖ ਮੀਡੀਆ, ਜਿਵੇਂ ਅਸੀਂ ਹਾਲ ਹੀ ਦੇ ਵਿੱਚ ਦੇਖਦੇ ਹਾਂ ਕਿ ਨਿਰਪੱਖ ਮੀਡੀਆ ਦੇ ਨਾਮ ਦੀ ਜਿਹੜੀ ਚੀਜ਼ ਹੈ ਉਹ ਭਾਰਤ ਦੇ ਵਿੱਚੋਂ ਖਾਸ ਤੌਰ ਤੇ ਗਾਇਬ ਹੁੰਦੀ ਨਜ਼ਰ ਆ ਰਹੀ ਹੈ। ਸਾਰਾ ਜਿਹੜਾ ਵਰਜਨ ਹੈ ਮੀਡੀਆ ਦਾ ਉਹ ਤਕਰੀਬਨ ਜੋ ਸਰਕਾਰੀ ਲਾਈਨ ਹੁੰਦੀ ਹੈ ਉਸੇ ਤੇ ਹੀ ਹੁੰਦਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਘਾਤਕ ਰੂਪ ਲੈ ਸਕਦਾ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਜਿਹੜਾ ਉੱਥੇ ਤਾਂ ਮੋਦੀ ਮੇਨੀਆ ਜਾਂ ਫਿਰ ਘਰ ਘਰ ਮੋਦੀ,
ਹਰ ਮੋਦੀ ਵਾਲੀ ਗੱਲ ਚੱਲਦੀ, ਹਰ ਮੋਦੀ ਘਰ ਘਰ ਮੋਦੀ, ਸਿੰਪਲ ਗੱਲ ਆ। ਉੱਥੇ ਤੇ ਹੁਣ NDTV ਦੇ ਐਂਕਰ ਨੇ ਕਿਹਾ ਸੀ ਕਿ ਵੀ ਉਹਦੀ ਜਾਨ ਨੂੰ ਖਤਰਾ ਹੋ ਸਕਦਾ, ਜਿਸ ਤਰ੍ਹਾਂ ਹੋਰ ਮੀਡੀਆਕਾਰਾਂ ਦਾ ਉੱਥੇ ਗੌਰੀ ਲੰਕੇਸ਼ ਦਾ ਜਾਂ ਹੋਰਾਂ ਦਾ ਕਤਲੇਆਮ ਹੁੰਦਾ। ਹਾਂਜੀ, ਉਹ ਇੱਕ ਸਾਬਤ ਕਰਦਾ ਕਿ ਉੱਥੇ ਦਾ ਜਿਹੜਾ ਲੋਕਤੰਤਰ ਆ, ਲੋਕਤੰਤਰ ਢੰਗ ਨਾਲ ਚੁਣਿਆ ਹੋਇਆ ਇੱਕ ਉਹ ਡਿਕਟੇਟਰ ਟਾਈਪ ਬੰਦਾ, ਜਿਹਦੀ ਸੋਚ ਡਿਕਟੇਟਰ ਆ, ਜਿਹਦਾ ਏਜੰਡਾ ਹਿੰਦੂਤਵ ਜਿਹੜਾ ਏਜੰਡਾ ਹੈ ਉਹਨੂੰ ਲਾਗੂ ਕਰਨਾ 2020 ਤੱਕ ਜਾਂ ਉਸ ਤੋਂ ਪਹਿਲਾਂ, ਉਹ ਸੋਚ, ਉਹ ਦੂਜਿਆਂ ਦੀ ਆਜ਼ਾਦੀ, ਦੂਜਿਆਂ ਦੇ ਧਰਮ, ਦੂਜਿਆਂ ਦੀ ਬੋਲੀ, ਦੂਜਿਆਂ ਦੇ ਵਿਰਸੇ ਨੂੰ ਜਾਂ ਫਿਰ ਆਪ ਤੋਂ ਥੋੜੀ ਜਿਹੀ ਸੌਫਟ ਵਾਲੀ ਜਿਹੜੀ ਵਿਰੋਧੀ ਵਿਚਾਰਧਾਰਾ ਆ ਉਹਨੂੰ ਵੀ ਸਵੀਕਾਰ ਕਰਨ ਨੂੰ ਤਿਆਰ ਹਨ। ਸੋ ਜੇਕਰ ਇਹ ਤਾਂ ਇੱਕ ਤਾਂ ਜਿਹੜਾ ਆਮ ਮੀਡੀਆ, ਰੇਡੀਓ, ਅਖਬਾਰ, ਟੈਲੀਵਿਜ਼ਨ ਨੇ, ਹੁਣ ਸੋਸ਼ਲ ਮੀਡੀਆ ਨੂੰ ਵੀ ਆਪਾਂ ਗੱਲ ਕਰੀਏ ਤੇ ਬੇਸ਼ੱਕ ਬਹੁਤ ਆਜ਼ਾਦੀ ਆ, ਉਹ ਵੀ ਸਰਕਾਰਾਂ ਦੇ ਕੰਟਰੋਲ 'ਚ ਹੁੰਦਾ। ਉਹ ਜਦੋਂ ਗੱਲ ਉਹਨਾਂ ਦੇ ਵਿਰੋਧ ਜਾਂਦੀ ਹੈ ਤਾਂ ਉਹ ਫਿਰ ਫੇਸਬੁੱਕ ਵਗੈਰਾ ਬੰਦ ਕਰ ਦਿੰਦੇ ਨੇ, ਜਿਵੇਂ ਸਿੱਖ ਪੰਥ ਦਾ ਫੇਸਬੁੱਕ ਬੰਦ ਕੀਤਾ ਹੋਇਆ ਜੀ। ਉਹ ਹਰ ਜਗ੍ਹਾ ਕੰਟਰੋਲ ਕਰਦੇ ਨੇ, ਪਰ ਸਾਰਾ ਕੁਝ ਕੰਟਰੋਲ ਹੋਣ ਦੇ ਬਾਵਜੂਦ ਹੀ ਕਿਤੇ ਨਾ ਕਿਤੇ ਗੱਲ ਪਹੁੰਚ ਜਾਂਦੀ ਆ। ਬੇਸ਼ੱਕ ਸਾਡੀ ਜਿਹੜੀ ਸਿੱਖ ਕੌਮ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਮੀਡੀਆ ਦੀ ਘਾਟ ਬਹੁਤ ਆ। ਕਈ ਵਾਰੀ ਬੇਸ਼ੱਕ ਸਾਡੇ ਇੱਥੇ ਟੋਰਾਂਟੋ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 4-5 ਰੇਡੀਓ ਸਟੇਸ਼ਨ ਲਗਾਤਾਰ ਉੱਥੇ ਆਉਂਦੇ ਨੇ। ਇੱਥੇ ਸਾਡੇ 15-20 ਅਖਬਾਰਾਂ ਨਿਕਲਦੀਆਂ ਨੇ, ਟੈਲੀਵਿਜ਼ਨ ਨੇਮ ਹੈ। ਹਾਂਜੀ, ਹੁਣ ਤਾਂ ਤੁਸੀਂ ਇਸ ਜਿਹੜੇ IPTV ਬਾਕਸ ਤੇ ਬਹੁਤ ਸਾਰੇ ਦੇਖ ਸਕਦੇ ਹੋ, ਉਹ ਵੀ ਨੇ। ਬੇਸ਼ੱਕ ਸਾਰਾ ਕੁਝ ਫ੍ਰੀ ਵੀ ਹੋਵੇ, ਮੰਨ ਲਓ ਆਪਾਂ ਨੂੰ ਕੋਈ ਰੇਡੀਓ ਸਟੇਸ਼ਨ ਕਾਸਟ ਨਹੀਂ ਕਰਦਾ। ਫੋਰ ਐਗਜ਼ਾਮਪਲ ਜਿਹੜਾ ਸਾਡਾ ਰੇਡੀਓ ਸਟੇਸ਼ਨ ਹੈ, ਘੰਟੇ ਦਾ ਪ੍ਰੋਗਰਾਮ ਕਰਨ ਲਈ ਸਾਨੂੰ 1 ਲੱਖ ਦਾ ਦਿੱਤਾ ਰੇਡੀਓ ਸਟੇਸ਼ਨ ਵਾਲਿਆਂ ਨੂੰ ਪੈਂਦਾ ਸੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਦੂਜੇ ਪਾਸੇ ਉਹਦੇ ਲਈ ਬੇਸ਼ੱਕ ਤੁਹਾਨੂੰ ਕੁਝ ਕਾਸਟ ਵੀ ਨਹੀਂ ਕਰਦਾ, ਪਰ ਫਿਰ ਵੀ ਤੁਹਾਨੂੰ ਕਾਸਟ ਕਰਦਾ ਕਿਉਂਕਿ ਉਹ ਜਿਹੜਾ ਬੰਦੇ ਦਾ ਆਪਣਾ ਟਾਈਮ ਆ, ਸੋਰਸਿਸ ਨੇ, TV ਦੀ ਪ੍ਰੋਡਕਸ਼ਨ ਤਾਂ ਹੋਰ ਵੀ ਔਖੀ ਹੈ। ਸੋ ਇੱਕ ਪਾਸੇ ਸਰਕਾਰ ਆਵੇ, ਇੱਕ ਪਾਸੇ ਲਿਮਿਟ ਸੋਰਸ ਨਾਲ ਚੱਲਣ ਵਾਲੇ ਨੇ, ਪਰ ਫਿਰ ਵੀ ਮੇਰੇ ਖਿਆਲ 'ਚ ਗੁਰੂ ਦੀ ਮਿਹਰ ਸਦਕਾ ਜਾਂ ਕਹਿ ਲਓ ਵੀ ਜਿਹੜੀ ਕਮਿਟਮੈਂਟ ਆ, ਸ਼ੋ ਮਸਟ ਗੋ ਔਨ। ਕਈ ਵਾਰੀ ਸਾਡੇ ਲਈ ਵੀ ਚੈਲੰਜ ਹੋ ਜਾਂਦੇ ਨੇ। ਬੇਸ਼ੱਕ ਮੈਂ ਡਾਕਟਰ ਉਹਨਾਂ ਨੂੰ ਵੀ ਦੇਖਦਾ ਕਿੰਨੀ ਮਿਹਨਤ ਕਰਦੇ ਨੇ TV 84 ਤੇ। ਸਭ ਤੋਂ ਪਹਿਲਾਂ ਮੈਂ ਡਾਕਟਰ ਰਵੀ ਸਿੰਘ ਉਹਨਾਂ ਦਾ ਇਸ ਗੱਲ 'ਤੇ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਉਹ ਲਗਾਤਾਰ ਅੱਜ ਦੀ ਆਵਾਜ਼ ਤੇ ਬੁੱਧਵਾਰ ਵਾਲੇ ਦਿਨ ਲਗਾਤਾਰ ਆ ਰਹੇ ਨੇ। ਹਾਂਜੀ, ਬੁੱਧਵਾਰ ਵਾਲੇ ਦਿਨ ਟੋਰਾਂਟੋ 'ਚ ਆ ਰਹੇ ਨੇ। ਜਿਹੜੀ ਜਾਣਕਾਰੀ ਹੁੰਦੀ ਆ, ਜਿਸ ਢੰਗ ਨਾਲ ਆਪਣੀ ਗੱਲ ਕਰਨੀ ਚਾਹੁੰਦੇ, ਜੇ ਦੂਜੇ ਮੀਡੀਆ ਨੂੰ ਦੂਜੇ ਕਹਿ ਲਓ ਗੱਲ ਕੱਟ ਦਿੰਦੇ ਨੇ ਜਾਂ ਕਰਨ ਨਹੀਂ ਦਿੰਦੇ, ਘੱਟੋ ਘੱਟ ਅਸੀਂ ਆਪਣੀ ਗੱਲ ਪੂਰੀ ਤਾਂ ਕਰ ਸਕਦੇ ਨਾ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇੱਕ ਪਾਸੇ ਜਾਂ ਕੋਈ ਬਹੁਤ ਵੱਡਾ ਪੈਸਾ, ਤਾਕਤ, ਸਰਕਾਰਾਂ, ਸਰਕਾਰੀ ਦਰਬਾਰੇ, ਏਜੰਸੀਆਂ ਵੈਸੇ ਕੰਮ ਕਰ ਰਹੀਆਂ, ਇੱਕ ਪਾਸੇ ਅਸੀਂ ਲਿਮਿਟਡ ਸੋਰਸ ਨਾਲ ਕੰਮ ਕਰਦੇ। ਸੋ ਮੈਂ ਤਾਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਵੀਰ ਭੈਣ ਭਰਾ ਜਿੱਥੇ ਅੱਜ ਦੀ ਆਵਾਜ਼ ਦੀ ਇੱਕ ਵਪਾਰਕ ਅਦਾਰੇ ਸਾਡੀ ਮਦਦ ਕਰਦੇ ਨੇ, ਇਹ ਆਜ਼ਾਦੀ ਦੀ ਗੱਲ, ਇਨਸਾਫ ਦੀ, ਖਾਲਿਸਤਾਨ ਦੀ ਗੱਲ, ਇਹ ਸਭ ਤੋਂ ਅਹਿਮ ਮੁੱਦੇ ਨੇ। ਅਸੀਂ ਰੋਜ਼ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਥੇ ਗੁਰੂ ਗ੍ਰੰਥ ਤੇ ਗੁਰੂ ਪਾਠ ਦੀ ਗੱਲ ਹੁੰਦੀ ਹੈ। ਰਾਜ ਕਰੇਗਾ ਖਾਲਸਾ, ਅੱਗੀ ਰਹੇ ਨਾ ਕੋਈ ਖੁਆਰ ਹੋਏ ਸਭ ਇਸ ਗੱਲ ਨੂੰ ਅੱਗੇ ਤੋੜਨ ਦੀ ਗੱਲ ਚੱਲਦੀ ਹੈ। ਸੋ ਅਕਾਲ ਤਖ਼ਤ ਸਾਹਿਬ ਤੇ ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸੰਤ ਭਿੰਡਰਾਂ ਵਾਲਿਆਂ ਨੇ ਵੀ ਕਿਹਾ ਸੀ ਕਿ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਨੀਹਾਂ ਨੂੰ ਪੱਕਿਆ ਕੀਤਾ। ਅਸੀਂ ਇਸ ਨੂੰ ਹੋਰ ਅੱਗੇ ਤੋੜਨ ਦੀ ਗੱਲ ਕਰਦੇ ਹਾਂ, ਕਿਉਂਕਿ ਮੀਡੀਆ ਵਿੱਚ ਗੱਲ ਕਰਦੇ ਹਾਂ, ਘੱਟੋ ਘੱਟ ਅਸੀਂ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਨੇ, ਜੇ ਅਸੀਂ ਕੋਈ ਹੱਕਾਂ ਦੀ ਗੱਲ ਕਰੀਏ ਸਾਨੂੰ ਅੱਤਵਾਦੀ ਕਹਿਣ ਲੱਗ ਪੈਂਦੇ, ਜੇ ਸਾਨੂੰ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਵੱਖਵਾਦੀ ਕਹਿਣ ਲੱਗ ਪੈਂਦੇ ਨੇ। ਹੁਣ ਸੌਦੇ ਸਾਧ ਵਾਲੇ ਕੇਸ ਹੁੰਦੇ ਨੇ, ਲੋਕ ਉਹ ਬਹੁਤ ਸਾਰੇ ਇਸ਼ੂ ਨੇ, ਉਹ ਕਹੇ ਜਾ ਸਕਦੇ ਨੇ, ਸੁਣਾਏ ਜਾ ਸਕਦੇ ਨੇ। ਇਹ ਨਹੀਂ ਹਾਦਸਾ ਇੱਥੇ ਵਾਪਰਿਆ, ਉਲਟਾ ਉੱਥੇ ਦਾ ਮੀਡੀਆ ਵੀ ਜਿਹੜੇ ਹਾਈਜੈਕਰ ਨੇ ਉਹ ਵਧਾਈਆਂ ਦੇ ਰਹੇ ਨੇ। ਤੇ ਉੱਥੇ ਦੇ ਮੀਡੀਆ 'ਚ ਇਹ ਲਿਖਿਆ ਗਿਆ, ਆਪਣਾ ਬੇਸ਼ੱਕ ਹਿੰਦੁਸਤਾਨ ਟਾਈਮ ਦੀ ਗੱਲ ਕਰ ਲਓ, ਕਿ ਸਰਕਾਰ ਵਾਸਤੇ ਸਿਰਦਰਦੀ ਬਣ ਗਿਆ ਜਗਮੀਤ ਸਿੰਘ। ਆਪਣਾ ਮੋਦੀ ਤੁਹਾਨੂੰ ਪਸੰਦ ਨਹੀਂ ਜਾਂਦਾ। ਸੋ ਜਿਹੜੀ ਟਵਿਸਟ ਉਹ ਦਿੰਦੇ ਨੇ, ਜਿਹੜੇ ਉਹਨਾਂ ਲਈ ਜਿਹੜੇ ਏਜੰਸੀਆਂ ਦੇ ਬੰਦੇ ਨੇ, ਉਹਨਾਂ ਦੇ ਮੀਡੀਆ 'ਚ ਵੀ ਕੰਮ ਕਰਦੇ ਨੇ। ਸਾਡੇ ਕੋਲ ਤਾਂ ਬੜੇ ਲਿਮਿਟਡ ਸੋਰਸ ਨੇ। ਸੋ ਅਸੀਂ ਇਸ ਲਿਮਿਟਡ ਸੋਰਸ ਦੇ ਰਾਹੀਂ ਆਪਣੀ ਗੱਲ ਨੂੰ ਜਾਰੀ ਰੱਖਿਆ ਹੋਇਆ, ਕੰਟੀਨਿਊਟੀ ਹੈ, ਇਹ ਸਾਡੀ ਸਟਰੈਂਥ ਬਣਦੀ ਹੈ। ਸੋ ਮੈਂ ਫਿਰ ਬੇਨਤੀ ਕਰਦਾ ਕਿ TV 84 ਬਹੁਤ ਵੱਡੀ ਅਹਿਮੀਅਤ ਹੈ। ਜਿਵੇਂ ਡਾਕਟਰ ਹੋਣਾ ਨੇ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਜਾਂ ਕੋਈ ਮੋਦੀ ਮੀਨੀਆ ਜਾਂ ਹੋਰ ਇਸ਼ੂ ਚੱਲਦੇ ਨੇ,
ਉਹਨਾਂ ਦੇ ਮੀਡੀਆ 'ਚ ਵੀ ਇਹਨਾਂ ਦੀ ਇਹ ਗੱਲ ਪਹੁੰਚਦੀ ਆ। ਸੋ ਕਿਤੇ ਨਾ ਕਿਤੇ ਗੱਲ ਉਹ ਸਾਡੇ ਸਿਸਟਮੈਟਿਕਲੀ ਉਹ ਸਾਨੂੰ ਵੱਧ ਸੁਣਦੇ ਨੇ, ਆਰਡਰ ਨਾਲ ਵੱਧ ਸੁਣਦੇ ਵੀ ਇੱਥੇ ਆਪਾਂ ਗੱਲਾਂ ਆਪਣੀ ਕੌਮ ਦੀਆਂ ਕਰਦੇ, ਇਸ ਕਰਕੇ ਵੀ ਅਹਿਮੀਅਤ ਬਹੁਤ ਹੈ। ਦੂਜੇ ਪਾਸੇ ਇਹ ਵੀ ਸਰਕਾਰਾਂ ਦੇ ਦਬਦਬਾ ਦੇ ਬਾਵਜੂਦ ਚੱਲਦੇ ਰਹਿਣਾ ਇਹ ਵੀ ਬਹੁਤ ਵੱਡੀ ਗੱਲ ਹੈ। ਹਾਂਜੀ ਜੀ ਬਿਲਕੁਲ, ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸ਼ੋਅ ਮਸਟ ਗੋ ਔਨ, ਭਾਵੇਂ ਔਕੜਾਂ ਹੈਗੀਆਂ ਨੇ ਤੇ ਨਾਲ ਹੀ ਜਿਹੜੇ ਰਿਸੋਰਸਿਸ ਨੇ ਉਹ ਵੀ ਕਾਫੀ ਲਿਮਿਟਿਡ ਨੇ, ਪਰ ਇਹਨਾਂ ਸਭ ਦੇ ਬਾਵਜੂਦ ਜਦੋਂ ਤੁਸੀਂ ਆਪਣੀ ਗੱਲ ਕਰਨੀ ਹੈ, ਆਪਣੇ ਲੋਕਾਂ ਤੱਕ ਆਪਣਾ ਪਰਸਪੈਕਟਿਵ ਦੇ ਹਿਸਾਬ ਨਾਲ ਜਿਹੜੀ ਗੱਲ ਪਹੁੰਚਾਉਣੀ ਹੈ, ਉਹਦੇ ਲਈ ਤੁਹਾਨੂੰ ਔਕੜਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ। ਇਸੇ ਦੇ ਨਾਲ ਹਾਂਜੀ ਜੀ ਬਿਲਕੁਲ ਸੁਖਦੇਵ ਸਿੰਘ ਜੀ, ਜੇ ਮੈਂ ਤੁਹਾਨੂੰ 1 ਮਿੰਟ ਦਿਓ ਜੀ ਜ਼ਰੂਰ। ਜੇ ਤੁਸੀਂ ਮਾਇਨੇ ਕਰਦੇ ਤਾਂ ਬੜੇ ਚਿਰ ਦੀ ਗੱਲ ਹੈ, ਅੱਜ ਤੋਂ ਕੋਈ 25 ਸਾਲ ਪਹਿਲਾਂ ਇੱਕ ਮੈਂ ਕਵਿਤਾ ਲਿਖੀ ਸੀ। ਉਹ ਕਈ ਵਾਰੀ ਮੈਂ ਸੋਚਦਾ ਸੀ ਮੈਂ ਰੇਡੀਓ ਤੇ ਵੀ ਪੜ੍ਹਨੀ, ਬਈ ਅੱਕ ਨਾ ਜਾਈ ਥੱਕ ਨਾ ਜਾਈ ਵਿੱਚ ਵਿਚਾਲੇ ਰੁਕ ਨਾ ਜਾਈ, ਮੰਜ਼ਿਲ ਤੇਰੀ ਹੱਕ ਸੱਚ ਇਨਸਾਫ ਆਜ਼ਾਦੀ, ਮਾਝੀ ਵਾਲੇ ਵੱਲੇ ਤੱਕੀ ਮੁੱਖ ਗੁਰਾਂ ਦੇ ਵੱਲੇ ਰੱਖੀ, ਇੱਕ ਦਿਨ ਆਉਣਾ ਤੇਰੇ ਉੱਤੇ ਹੋ ਸਕਦਾ ਤੇਰੇ ਆਪਣੇ ਵੀ ਨਹੀਂ ਸਾਥ ਦੇਣਗੇ, ਚੰਗਾ ਤੇਰੀ ਲੋੜ ਬੜੀ ਹੈ ਮਿੱਟੀ ਦੇ ਵਿੱਚ ਰੁਲ ਨਾ ਜਾਈ, ਅੱਕ ਨਾ ਜਾਈ ਥੱਕ ਨਾ ਜਾਈ। ਸੋ ਕਈ ਵਾਰੀ ਬੰਦਾ ਕੌਮ ਦੇ ਕੌਮੀ ਕੰਮ ਕਰਦੇ ਅੱਕ ਵੀ ਜਾਂਦਾ ਥੱਕ ਵੀ ਜਾਂਦਾ। ਇੱਥੇ ਵੀ ਮੈਨੂੰ ਲੱਗਦਾ ਅਸੀਂ ਵਧੀਆ ਦੇਸ਼ਾਂ 'ਚ ਰਹਿ ਰਹੇ ਹਾਂ, ਪਰ ਇੱਥੇ ਵੀ ਚੈਲੰਜਸ ਨੇ, ਇੱਥੇ ਵੀ ਹੋਰ ਬਹੁਤ ਸਾਰੇ ਇਸ਼ੂਜ਼ ਨੇ ਜਿਹਨਾਂ ਦੇ ਥਰੂ ਸਾਨੂੰ ਲੱਗਣਾ ਪੈਂਦਾ। ਪਰ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਉਹਨਾਂ ਸੂਰਬੀਰਾਂ ਯੋਧਿਆਂ ਵੱਲ ਤੱਕਦੇ ਜਿਨ੍ਹਾਂ ਦੇ ਘਰਾਂ ਦੇ ਉਜਾੜ ਦਿੱਤੇ ਗਏ, ਜਿਹਨਾਂ ਝੂਠੇ ਪੁਲਿਸ ਮੁਕਾਬਲੇ ਕਰਕੇ ਮਾਰ ਦਿੱਤਾ ਗਿਆ, ਜਿਹਨਾਂ ਨੂੰ ਉਹਨਾਂ ਦੇ ਕਹਿ ਲਓ ਵੀ ਡੈਥ ਸਰਟੀਫਿਕੇਟ ਤੱਕ ਵੀ ਦਿੱਤੇ ਗਏ, ਜਿਹਨਾਂ ਦੇ ਘਰ ਢਾਹ ਦਿੱਤੇ ਗਏ, ਦਰਬਾਰ ਸਾਹਿਬ ਹੋਰ ਬਹੁਤ ਸਾਰਾ ਜ਼ੁਲਮ ਹੋਇਆ। ਜਦੋਂ ਅਸੀਂ ਉੱਧਰ ਦੇਖਦੇ ਹਾਂ ਉਹ ਸਾਡੇ ਵਾਸਤੇ ਇੱਕ ਸਾਨੂੰ ਰਾਹ ਦੱਸਦੇ ਨੇ। ਸੋ ਅਸੀਂ ਤਾਂ ਉਹਨਾਂ ਨਾਲੋਂ ਕਹਿ ਲਓ ਵੀ ਸਾਡੀ ਤਾਂ ਕੁਰਬਾਨੀ ਕੋਈ ਨਹੀਂ ਅੱਜ ਮੈਂ ਇਹ ਕਹਿਣਾ ਚਾਹੁੰਦਾ। ਜੀ ਬਿਲਕੁਲ ਸੁਖਦੇਵ ਸਿੰਘ ਜੀ, ਜਿਹੜੀਆਂ ਲਾਈਨਾਂ ਵੀ ਤੁਸੀਂ ਲਿਖੀਆਂ ਨੇ ਬਹੁਤ ਹੀ ਸੋਹਣੀਆਂ ਲਿਖੀਆਂ ਨੇ ਤੇ ਇੱਕ ਇੰਸਪੀਰੇਸ਼ਨ ਦੇਣ ਵਾਲੀਆਂ ਲਾਈਨਾਂ ਨੇ। ਇਸੇ ਦੇ ਨਾਲ ਜੇ ਅਸੀਂ ਆਪਣੇ ਅੱਜ ਦੇ ਅਗਲੇ ਟੌਪਿਕ ਵੱਲ ਚੱਲੀਏ, ਜਗਮੀਤ ਸਿੰਘ NDP ਦੇ ਲੀਡਰ ਬਣ ਕੇ ਉੱਭਰੇ ਨੇ ਤੇ ਜੇ ਅਸੀਂ 2019 ਦੀਆਂ ਫੈਡਰਲ ਇਲੈਕਸ਼ਨਸ ਦੇਖਦੇ ਹਾਂ ਕੈਨੇਡਾ ਦੇ ਵਿੱਚ ਜਾਂ ਉਹਦੇ ਤੋਂ ਵੀ ਬਿਯੋਂਡ ਦੇਖਦੇ ਹਾਂ, ਹਾਲਾਂਕਿ ਜਿਹੜੀ ਉਹਨਾਂ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੀ ਗੱਲ ਹੈਗੀ ਹੈ, ਇਟਸ ਅ ਲੌਂਗ ਸ਼ਾਟ, ਲੰਬੇ ਸਮੇਂ ਦੀ ਗੱਲ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕਿੰਨੀ ਕੁ ਉਹਦੇ ਵਿੱਚ ਉਹ ਸਫਲ ਹੁੰਦੇ ਆ ਉਸ ਪੈਂਡੇ ਨੂੰ ਤੈਅ ਕਰਨ ਦੇ ਵਿੱਚ। ਪਰ ਨਾਲ ਨਾਲ ਜਦੋਂ ਅਸੀਂ ਜਸਟਿਨ ਟਰੂਡੋ ਦੇ ਨਾਲ ਉਹਨਾਂ ਦਾ ਕੰਪੈਰੀਜ਼ਨ ਕਰਦੇ ਹਾਂ ਅੱਜ ਦੀ ਡੇਟ ਦੇ ਵਿੱਚ, ਤਾਂ ਜਿਹੜੀ ਅੱਜ ਦੀ ਸਰਕਾਰ ਹੈਗੀ ਹੈ ਕੈਨੇਡਾ ਦੇ ਵਿੱਚ ਉਹ ਵੀ ਸਿੱਖ ਦੋਸਤ ਨੇ ਸਾਰਿਆਂ ਤੋਂ ਵੱਧ। ਜਦੋਂ ਅਸੀਂ ਕੈਬਨਿਟ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਦੀ ਗੱਲ ਕਰਦੇ ਹਾਂ, ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਦਾ ਸਿੱਖ ਹੋਣਾ ਇਹ ਵੀ ਇੱਕ ਮਾਣ ਵਾਲੀ ਤੇ ਮਾਇਨੇ ਰੱਖਦੀ ਹੈ ਸਿੱਖਾਂ ਦੇ ਲਈ। ਤੇ ਦੂਜੇ ਪਾਸੇ ਜਦੋਂ ਅਸੀਂ ਅੱਜ ਜਗਮੀਤ ਸਿੰਘ ਨੂੰ ਦੇਖਦੇ ਹਾਂ ਤਾਂ ਇਹਨਾਂ ਦੋਵਾਂ ਦਾ ਤੁਸੀਂ ਮੁਲਾਂਕਣ ਕਿਵੇਂ ਕਰਦੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਨੁਕਤਾ ਨਿਗਾਹ ਤੋਂ ਇਹ ਗੱਲ ਕੀ ਅਹਿਮੀਅਤ ਰੱਖਦੀ ਹੈ? ਕੀ ਇਹਨਾਂ ਦੋਵਾਂ ਦਾ ਵੱਖੋ ਵੱਖਰੇ ਹੋਣਾ ਜਾਂ ਆਮੋ ਸਾਹਮਣੇ ਹੋਣਾ ਸਿੱਖ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਤੁਹਾਡੀ ਗੱਲ ਬਿਲਕੁਲ ਸਹੀ ਆ। ਤੁਸੀਂ ਆਪਣੇ ਪ੍ਰਾਈਮ ਮਿਨਿਸਟਰ ਟਰੂਡੋ ਦੀ ਤੇ ਜਗਮੀਤ ਸਿੰਘ ਦੀ ਜਾਂ ਫਿਰ ਹਰਜੀਤ ਸਿੰਘ ਸੱਜਣ ਵਰਸਸ ਜਗਮੀਤ ਸਿੰਘ ਦੀ ਗੱਲ ਕੀਤੀ? ਜੀ ਮੈਂ ਜਸਟਿਨ ਟਰੂਡੋ ਦੇ ਹਵਾਲੇ ਨਾਲ ਗੱਲ ਕਰਦਾ ਜੀ। ਹਾਂਜੀ। ਦੇਖੋ, ਸਭ ਤੋਂ ਪਹਿਲਾਂ ਤਾਂ ਜੋ ਕੈਨੇਡਾ ਦੀ ਧਰਤੀ ਤੇ ਇੱਕ ਇਤਿਹਾਸ ਸਿਰਜਿਆ ਗਿਆ ਜੀ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ, ਇੱਕ ਮੀਲ ਪੱਥਰ ਹੈ। ਸੋ ਸਿੱਖ ਕਮਿਊਨਿਟੀ, ਸਿੱਖ ਭਾਈਚਾਰਾ ਇਹਦੇ ਲਈ ਬਹੁਤ ਆਪਣੇ ਆਪ ਨੂੰ ਵਧਾਈਆਂ ਵੀ ਦੇ ਰਹੇ ਨੇ, ਗੁਰੂ ਮਹਾਰਾਜ ਦਾ ਸ਼ੁਕਰਾਨਾ ਵੀ ਕਰ ਰਹੇ ਨੇ। ਦੂਜੇ ਪਾਸੇ ਇਹ ਸਿੱਖ ਭਾਈਚਾਰੇ ਵਾਸਤੇ ਵੀ ਵੱਡੀ ਗੱਲ ਆ, ਕੈਨੇਡਾ ਵਾਸਤੇ ਵੀ ਵੱਡੀ ਗੱਲ ਆ। ਤੇ ਜੇ ਉਹ ਤੋਂ ਹਟ ਕੇ ਦੇਖੀਏ ਤਾਂ ਪੂਰੇ ਵਿਸ਼ਵ ਭਰ ਵਿੱਚ ਇਹ ਬਹੁਤ ਵੱਡੀ ਗੱਲ ਆ। ਤੇ ਨਾਲ ਪੂਰੇ ਦੂਜੇ ਜਿਹੜੀਆਂ ਡਾਇਵਰਸਿਟੀ ਵਾਲੇ ਹੋਰ ਭਾਈਚਾਰੇ ਦੇ ਲੋਕ ਨੇ, ਜਿਹੜੇ ਐਥਨਿਕ ਕਮਿਊਨਿਟੀਜ਼ ਨੇ, ਉਹਨਾਂ ਦੇ ਨਾਲ ਵੀ ਜਾਣੀ ਉਹਨਾਂ ਨੂੰ ਵੀ ਜਗਮੀਤ ਸਿੰਘ ਦੇ ਆਸ ਬੱਝੀ, ਕਿਉਂਕਿ 2009 ਦੇ ਵਿੱਚ ਜਦੋਂ ਜਗਮੀਤ ਸਿੰਘ ਪਹਿਲੀ ਵਾਰੀ ਇਲੈਕਸ਼ਨ 'ਚ ਦਾਖਲ ਹੋਇਆ ਤੇ ਸਾਡੇ ਲਿਬਰਲ ਸੀਟ ਪੱਕੀ, ਮੈਨੂੰ ਕਿਹਾ ਗਿਆ ਕਿ ਉਹ ਆਪ ਹੀ ਦੱਸਦਾ ਸੀ ਖਾਣੀ, ਮੈਂ ਥੋੜੀ ਜਿਹੀ ਬੈਕ ਉੱਠ ਕੇ ਲਾ ਲਓ। ਉਹ ਕਹਿੰਦਾ ਵੀ ਤੂੰ ਜਿੱਤ ਨਹੀਂ ਸਕਦੇ, ਤੁਸੀਂ ਤਾਂ ਜਿੱਤ ਨਹੀਂ ਸਕਦੇ, ਲਿਬਰਲ ਦੇ ਪੱਕੇ ਸੀਗੇ। ਤੇ ਉਸ ਤੋਂ ਬਾਅਦ 2011 ਦੇ ਵਿੱਚ 2009 'ਚ ਥੋੜੀਆਂ ਵੋਟਾਂ ਤੇ ਹਾਰ ਗਏ ਸੀ ਜਦੋਂ ਫੈਡਰਲ ਦੀ ਇਲੈਕਸ਼ਨ ਸੀ ਐਕਟੇਟਰ ਦੇ ਨਾਲ। ਪਰ 2011 ਦੇ ਵਿੱਚ ਉਹਨੇ ਦੁਬਾਰਾ ਮੈਂਬਰ ਜਿਹੜੀ ਸਾਡੀ ਅੰਟਾਰੀਓ ਦੀ ਅਸੈਂਬਲੀ ਆ ਉਹਦੇ ਲਈ
ਉਹਨਾਂ ਨੇ ਸੀਟ ਜਿੱਤੀ। ਫਿਰ 2011 'ਚ ਇਸ ਤਰ੍ਹਾਂ ਉਹਨੇ 2-3 ਵਾਰੀ ਇੱਥੋਂ ਜਿੱਤ ਪ੍ਰਾਪਤ ਕੀਤੀ, ਡਿਪਟੀ ਲੀਡਰ ਬਣੇ। ਤੇ ਉਹਨਾਂ ਨੇ ਕਾਰਡਿੰਗ ਵਾਲਾ ਇਸ਼ੂ, ਇੰਸ਼ੋਰੈਂਸ ਵਾਲਾ ਇਸ਼ੂ ਬਹੁਤ ਵੱਡੇ ਲੈਵਲ ਤੇ ਉਠਾਏ। ਤੇ ਸਟੀਫਨ ਹਾਰਪਰ ਸਾਹਿਬ ਜਦੋਂ 2011 ਵਾਲੀ ਇਲੈਕਸ਼ਨ ਸੀ ਤਾਂ ਉਹ ਬਰੈਂਪਟਨ ਵਿੱਚ ਆਏ ਤਾਂ ਉਹਨਾਂ ਨੇ ਘਰ ਘਰ ਜਾ ਕੇ ਡੋਰਾ ਖੜਕਾਉਣ ਵਾਲਾ ਇਸ਼ੂ ਉੱਤੇ ਕੀਤਾ, ਵੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਲੋਕਾਂ ਨੂੰ ਨਾਲ ਲਾਉਣ ਲਈ। ਹੁਣ ਜਦੋਂ ਪਿਛਲੀ ਇਲੈਕਸ਼ਨ ਸੀ ਜਿਹੜੀ 2015 ਦੇ ਵਿੱਚ, ਕਿਉਂਕਿ ਜੈਕ ਲੇਟਨ ਦੇ ਸਮੇਂ NDP ਦੀ ਜਿਹੜੀ ਪਾਪੂਲੈਰਿਟੀ ਬੁੱਕ ਦੇ ਵਿੱਚ ਬਹੁਤ ਵੱਧ ਗਈ ਸੀ। ਹਾਂਜੀ, ਤੇ ਟੋਟਲ ਜਿਹੜੀਆਂ 2011 ਦੇ ਵਿੱਚ ਕੋਈ 95 ਸੀਟਾਂ ਦੇ ਕੋਲ ਸਨ। ਬੇਸ਼ੱਕ ਜੇ ਇਲੈਕਸ਼ਨ ਅਕਤੂਬਰ ਤੋਂ ਥੋੜਾ ਜਿਹਾ 3 ਹਫ਼ਤੇ ਪਹਿਲਾਂ ਹੁੰਦੀ ਤਾਂ ਹੋਪਫੁਲੀ ਲੱਗਦਾ ਸੀ ਵੀ NDP ਦੀ ਸ਼ਾਇਦ ਮਿਨੋਰਟੀ ਆਉਣੀ ਆ। ਜਸਟਿਨ ਟਰੂਡੋ ਉਹਨਾਂ ਨੇ NDP ਵਾਲੇ ਮੁੱਦੇ ਚੁੱਕੇ, NDP ਵਾਲੇ ਇਸ਼ੂ ਚੁੱਕੇ, ਤੇ NDP ਦੀਆਂ ਵੋਟਾਂ ਜਿਹੜੀਆਂ ਫਿਰ ਵੱਧ ਲਿਬਰਲ ਵੱਲ ਨੂੰ ਸ਼ਿਫਟ ਹੋਈਆਂ। ਉਸ ਵੇਲੇ ਐਂਟੀ ਹਾਰਪਰ ਦੀ ਵੇਵ ਚੱਲੀ। ਸੋ ਜਿਹੜੇ ਚੰਗੇ NDP ਦੇ ਬੜੇ ਜਿਹੜੀਆਂ NDP ਦੀਆਂ ਸੇਫ ਸੀਟਾਂ ਸਨ ਟੋਰਾਂਟੋ ਵਿੱਚ, ਉਹ ਵੀ ਕਈ ਬੰਦੇ ਹਾਰ ਗਏ ਤੇ ਇਹ ਸਿਰਫ 44 ਸੀਟਾਂ ਰਹਿ ਗਈਆਂ ਤੇ 180 ਸੀਟਾਂ ਪਿਛਲੀ ਵਾਰੀ ਲਿਬਰਲ ਪਾਰਟੀ ਕੋਲ ਸਨ। ਜਿਹੜੀ ਪਾਰਟੀ ਤਾਂ ਰਾਜ ਕਰ ਰਹੀ ਸੀ ਸਟੀਫਨ ਹਾਰਪਰ ਉਹਨਾਂ ਕੋਲ 95 ਸੀ ਤੇ NDP ਕੋਲ ਇਸ ਸਮੇਂ 44 ਨੇ, ਬਲਾਕ ਵਾਲਿਆਂ ਕੋਲ 10 ਨੇ, ਇੱਕ ਗ੍ਰੀਨ ਕੋਲ 338 ਸੀਟਾਂ ਨੇ। ਜਿਹੜੀ ਆਉਣ ਵਾਲੇ 2019 ਵਾਲੀ ਇਲੈਕਸ਼ਨ ਆ, ਹੁਣ ਐਨਾਲਿਟਿਕ ਪੁਆਇੰਟ ਆਫ ਵਿਊ ਤੇ ਮੇਨ ਸਟ੍ਰੀਮ ਮੀਡੀਆ ਵਿੱਚ ਵੀ ਗੱਲਬਾਤ ਚਰਚਾ 'ਚ ਸ਼ੁਰੂ ਹੋ ਚੁੱਕੀ ਹੈ ਕਿ ਇਸ ਵਾਰ ਜਿਹੜਾ ਟ੍ਰੈਂਡ ਹੈ ਉਹ ਯੂਥ ਲੀਡਰਸ਼ਿਪ ਵੱਲ ਨੂੰ ਵੱਧ ਰਿਹਾ। ਜੀ ਬਿਲਕੁਲ 38 year old ਆ ਤੇ ਆਪਣੇ ਜਸਟਿਨ ਟਰੂਡੋ ਉਸ ਸਮੇਂ 47 ਹੋਣਗੇ, ਜਗਵੀਰ ਸਿੰਘ ਵੀ 40 ਸਾਲ ਦਾ ਹੋਣਗੇ, ਦੂਜੇ ਲੀਡਰ ਜਿਹੜੇ ਐਂਡਰੂ ਸ਼ੇਰ ਨੇ PC ਪਾਰਟੀ ਦੇ ਉਹ ਵੀ ਹੋਣਗੇ। ਸੋ ਟ੍ਰੈਂਡ ਜਿਹੜਾ ਯੂਥ ਵੱਲ ਨੂੰ ਵੱਧ ਰਿਹਾ। ਪਹਿਲਾਂ ਜਿਹੜੀ ਐਵਰੇਜ ਏਜ ਆ ਤਿੰਨਾਂ ਲੀਡਰਾਂ ਦੀ ਉਹ 43 ਸਾਲ ਹੋ ਗਈ ਜੀ। ਸੋ ਉਸ ਪੱਖੋਂ ਵੀ ਕਿਹੜਾ ਬੰਦਾ ਵੱਧ ਯੂਥ ਨੂੰ ਪ੍ਰਭਾਵਿਤ ਕਰ ਸਕਦਾ, ਵੱਖ-ਵੱਖ ਕਮਿਊਨਿਟੀਜ਼ ਦੇ ਲੋਕਾਂ ਨੂੰ ਕਹ ਲਓ ਬਈ ਪ੍ਰਭਾਵਿਤ ਕਰ ਸਕਦਾ। ਹੋਰ ਇਸ਼ੂ ਨੇ, ਕਲਾਈਮੇਟ ਵਾਲਾ ਇਸ਼ੂ ਆ, ਇਲੈਕਟਰਲ ਰਿਫਾਰਮ ਵਾਲਾ ਇਸ਼ੂ ਆ। ਸੋ ਇੱਦਾਂ ਦੇ ਇਸ਼ੂ ਵੀ ਸਾਹਮਣੇ ਆ ਸਕਦੇ ਨੇ। ਫਾਰਮਾਕੇਅਰ ਦਾ, ਮੈਡੀਕਲ ਦਾ ਆ ਸਕਦਾ, ਕਲਾਈਮੇਟ ਵਾਲਾ ਇਸ਼ੂ ਆ। ਇਹ ਇਸ਼ੂ ਵੀ ਜਗਮੀਤ ਸਿੰਘ ਹੁਣੀ ਪਹਿਲ ਦੇ ਆਧਾਰ ਤੇ ਉਠਾ ਰਹੇ ਨੇ। ਸੋ ਪੂਰੇ ਕੈਨੇਡਾ ਭਰ ਦੇ ਵਿੱਚ ਇੱਕ ਜਿਹੜੀ 2019 ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਅਕਤੂਬਰ ਦੇ ਵਿੱਚ, ਕਿਉਂਕਿ ਜਗਮੀਤ ਸਿੰਘ ਨੇ ਵੀ ਹੁਣ ਤੋਂ ਹੀ ਇਸ ਦਾ ਬਿਗਲ ਵਜਾ ਦਿੱਤਾ ਕਿ ਅਸੀਂ ਅਗਲੇ ਸਟੈਪ ਤੇ ਜਾ ਰਹੇ ਹਾਂ ਤੇ ਇਸ ਇਲੈਕਸ਼ਨ ਦੀ ਤਿਆਰੀ ਹੋ ਰਹੀ। ਇਸ ਲੋਕਾਂ ਦੇ ਵਿੱਚ ਇੱਕ ਨਵਾਂ ਉਤਸ਼ਾਹ, ਇੱਕ ਨਵੀਂ ਦਿੱਖ ਵੀ ਆ ਰਹੀ। ਜਿੱਦਾਂ ਪਿਛਲੇ ਦਿਨ ਹੀ ਮੈਨੂੰ ਚੇਤਾ 27 ਸਤੰਬਰ ਵਾਲੇ ਦਿਨ ਥਰਸਡੇ ਸੀ ਸਾਡੇ ਇੱਥੇ ਬਰੈਂਪਟਨ ਦੇ ਵਿੱਚ ਜਗਮੀਤ ਸਿੰਘ ਹੁਣਾਂ ਦਾ ਲਾਸਟ ਫੰਡ ਰੇਜ਼ ਡਿਨਰ ਸੀਗਾ। ਜਗਮੀਤ ਸਿੰਘ ਨੇ ਕਿਹਾ ਕਿ ਬਈ ਤੁਸੀਂ ਇਮੈਜਿਨ ਕਰੋ, ਥਿੰਕ ਕਰੋ ਕਿ ਅੱਜ ਅਕਤੂਬਰ ਦਾ ਮਹੀਨਾ ਤੇ 2019 ਆ, ਤੁਸੀਂ ਆਪਣੇ ਘਰਾਂ 'ਚ ਬੈਠ ਕੇ ਟੈਲੀਵਿਜ਼ਨ ਔਨ ਕੀਤਾ ਵਾ ਜਿੱਦਾਂ ਇਸ ਸਮੇਂ ਦਰਸ਼ਕ ਦੇਖ ਰਹੇ ਹਨ ਜੀ। ਬਈ ਤੁਸੀਂ TV ਔਨ ਕਰਦੇ ਹੋ ਤਾਂ ਇੱਕ ਪਾਸੇ PC ਪਾਰਟੀ ਦੇ ਨੇਤਾ ਜਿਹੜੇ ਐਂਡਰੂ ਸ਼ੇਰ, ਦੂਜੇ ਪਾਸੇ ਜਸਟਿਨ ਟਰੂਡੋ ਜਿਹੜੇ ਇਸ ਸਮੇਂ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦੇ ਉਹ ਬੈਠੇ ਨੇ, ਇੱਕ ਪਾਸੇ ਜਗਮੀਤ ਸਿੰਘ ਬੈਠਾ। ਵੀ ਤੁਸੀਂ ਕਿਸ ਤਰ੍ਹਾਂ ਫੀਲ ਕਰੋਗੇ? ਸੋ ਉਹ ਗੱਲ ਤਾਂ ਹੁਣ ਸੱਚੀ ਹੋ ਗਈ। ਹਾਂਜੀ, ਸੋ ਜਿਹੜਾ ਨੈਕਸਟ ਸਟੈਪ ਆ ਅਫਕੋਰਸ NDP ਵਾਸਤੇ ਵੀ ਬੜੇ ਚੈਲੰਜਿਸ ਨੇ। ਲਿਬਰਲ ਪਾਰਟੀ NDP ਦੀਆਂ ਪਾਲਿਸੀਜ਼ ਅਡੋਪਟ ਕੀਤੀਆਂ ਪਿਛਲੀ ਇਲੈਕਸ਼ਨ ਦੇ ਵਿੱਚ, ਤਾਂ ਉਹਨਾਂ ਨੇ ਕਾਫੀ ਜਿਹੜੀਆਂ ਐਥਨਿਕ ਕਮਿਊਨਿਟੀਜ਼ ਨੇ ਭਾਈਚਾਰੇ ਦੇ ਨਾਲ ਟਰੂਡੋ ਸਾਹਿਬ ਨੇ ਕਾਫੀ ਵਧੀਆ ਰਿਲੇਸ਼ਨ ਬਣਾਏ ਹੋਏ ਨੇ। ਸੋ ਉਹਨਾਂ ਨੇ ਜਿੱਥੇ ਔਰਤਾਂ ਵਾਲਾ ਇਸ਼ੂ ਆਉਂਦਾ ਉਸ ਨੂੰ ਵੀ ਬੜੇ ਚੰਗੇ ਢੰਗ ਦੇ ਨਾਲ 50-50 ਆਪਣੇ ਕੈਬਨਿਟ ਜਿਹੜੇ ਮੰਤਰਾਲੇ ਦਿੱਤੇ ਹੋਏ ਨੇ। ਸੋ ਜਿਹੜੇ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਦੂਜੀ ਕਮਿਊਨਿਟੀਜ਼ ਦੇ ਨਾਲ ਐਥਨਿਕ ਕਮਿਊਨਿਟੀਜ਼ ਨੇ, ਉਹਨਾਂ ਦੀ ਵੀ ਰੈਪਰੈਜ਼ੈਂਟੇਸ਼ਨ ਵਧੀਆ ਢੰਗ ਨਾਲ ਉਹਨਾਂ ਨੇ ਬਣਾਈ ਹੋਈ ਹੈ। ਉਹਨਾਂ ਦਾ ਆਪਣਾ ਬੇਸ ਬਣਿਆ ਹੋਇਆ, ਪਰ ਉਸ ਬੇਸ ਨੂੰ ਜਿਹੜਾ ਤੋੜਨਾ ਬੇਸ਼ੱਕ NDP ਵਾਸਤੇ ਇੰਨਾ ਸੌਖਾ ਨਹੀਂ ਹੋਏਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਕਿਉਂਕਿ NDP ਦੀ ਸਰਕਾਰ ਜੇ ਨੈਸ਼ਨਲ ਲੈਵਲ ਤੇ ਨਹੀਂ ਬਣੀ, ਕਿਉਂਕਿ ਬੇਸ਼ੱਕ ਅਲਬਰਟਾ ਜਿੱਥੇ ਬਹੁਤੀ ਵਾਰੀ PC ਪਾਰਟੀ ਹੀ ਰਾਜ ਕਰਦੀ ਰਹੀ ਤੇ ਪਿਛਲੀ ਇਲੈਕਸ਼ਨ ਦੇ ਵਿੱਚ ਅਲਬਰਟਾ ਦੀ ਆਪਾਂ ਗੱਲ ਕਰੀਏ, ਅਲਬਰਟਾ ਦੇ ਵਿੱਚੋਂ ਜਿਹੜੀ PC ਪਾਰਟੀ ਦੀਆਂ ਜਿਹੜੀਆਂ 34 ਸੀਟਾਂ ਚੋਂ 28 ਸੀਟਾਂ ਸਨ ਤੇ ਪਿਛਲੀ ਵਾਰੀ ਉੱਥੇ ਸੂਬੇ ਦੀ ਸਰਕਾਰ NDP ਦੀ ਬਣੀ ਤੇ ਇਸ ਸਮੇਂ ਜਿਹੜੀ PC ਵਿੱਚ ਆ ਉੱਥੇ NDP ਦੀ ਸਰਕਾਰ ਆ। ਸੋ ਕਈ ਵਾਰੀ ਜਿਹੜਾ ਚੇਂਜ ਇੱਕ ਫੋਰਵਰਡ ਟ੍ਰੈਂਡ ਆ, ਹੋ ਸਕਦਾ ਜਗਮੀਤ ਸਿੰਘ ਦੇ ਕਾਫੀ ਹੱਕ ਵਿੱਚ ਜਾਏਗਾ। ਦੂਜੀ ਗੱਲ ਕਿ ਮੈਂ ਹੋਰ ਕਰਨੀ ਚਾਹੁੰਦਾ ਕਿ ਐਕਚੁਅਲੀ ਫੈਡਰਲ ਦੇ ਵਿੱਚ
ਜਿਹੜੀਆਂ ਪਿਛਲੀ ਵਾਰੀ ਜੈਕ ਲੇਟਨ ਦੇ ਸਮੇਂ ਵੋਟਾਂ ਸਨ ਜਾਂ ਸੀਟਾਂ ਸਨ ਉਹ ਆਲਮੋਸਟ 95-100 ਦੇ ਨੇੜੇ ਸਨ, ਪਰ ਕਿਉਂਕਿ ਕਿਊਬਿਕ ਦੇ ਵਿੱਚੋਂ ਟੌਮ ਮੁਲਕ ਮੇਰੇ ਜਿਹੜੇ ਕਿ ਹੁਣ ਜਿਹਨਾਂ ਨੂੰ ਰਿਪਲੇਸ ਕਰਨਾ ਹੈ ਕੀਤਾ ਹੈ ਉਹਦੀ ਸਨ ਕਿਊਬਿਕ ਦੇ ਵਿੱਚੋਂ ਉਹਨਾਂ ਦੇ ਕਾਫੀ ਚਾਂਸਸ ਸਨ ਪ੍ਰਧਾਨ ਮੰਤਰੀ ਬਣਨ ਦੇ, ਕਿਉਂਕਿ ਉਹ ਕਿਊਬਿਕ ਚ ਸਨ। ਕਿਊਬਿਕ ਦੀਆਂ ਟੋਟਲ ਸੀਟਾਂ ਨੇ ਉਹ 78 ਨੇ। ਇਸ ਵਾਰੀ ਲਿਬਰਲ ਪਾਰਟੀ ਨੇ 250 40 ਲਈਆਂ, ਕੰਸਰਵੇਟਿਵ 11 ਸੀ ਤੇ NDP ਕੋਲ 16 ਸੀ, ਬਲੌਕ ਵਾਲਿਆਂ ਕੋਲ 10 ਸਨ। ਸੋ ਉਹ ਉੱਥੋਂ ਜੇ 44 ਸੀਟ ਜਿਹੜੀਆਂ ਹਨ ਇਸ ਸਮੇਂ ਅਗਲੀ ਵਾਰੀ 5-10 ਵੱਧ ਆ ਸਕਦੇ ਨੇ। ਤੇ ਜਿਹੜੀ ਸਰਕਾਰ ਤੋਂ ਚਲੋ ਆਪਾਂ ਡਿਪੈਂਡ ਕਰਦਾ ਵੀ ਕਿਹੜੀ ਬਣਨੀ, ਆਪਾਂ ਇੱਕਦਮ ਨਹੀਂ ਕਹਿ ਸਕਦੇ। ਆਪਾਂ ਨੂੰ ਚੰਗਾ ਲੱਗਦਾ ਵੀ ਆਪਣੇ ਜਗਮੀਤ ਸਿੰਘ ਹੁਣੀ ਬਣਨ, ਪਰ ਜਿਹੜਾ ਟ੍ਰੈਂਡ ਆ ਉਹ ਉੱਪਰ ਹੋ ਸਕਦਾ ਤੇ ਜਿਹੜੀ ਸ਼ਿਫਟਿੰਗ ਆ ਉਹ ਕਿਸੇ ਪਾਰਟੀ ਦੀ ਵੀ ਸਰਕਾਰ ਬਣ ਸਕਦੀ ਹੈ ਜੇਕਰ NDP ਵਾਲੀਆਂ ਵੱਧ ਵੋਟਾਂ ਜਿਹੜੀਆਂ ਉਹਨਾਂ ਨੂੰ ਪੈ ਜਾਂਦੇ ਨੇ ਆਪਣੇ ਲਿਬਰਲ ਪਾਰਟੀ ਤੋਂ। ਦੂਜੇ ਪਾਸੇ ਇਹ ਜਿਹੜਾ ਇੱਕ ਟ੍ਰੈਂਡ ਚੇਂਜ ਹੋਇਆ, ਇੱਕ ਨਵੀਂ ਦਿੱਖ ਹੋਈ ਆ। ਤੇ ਜਗਮੀਤ ਸਿੰਘ ਉਹਨਾਂ ਨੇ ਇਹ ਵੀ ਕਿਹਾ ਸੀ ਆਪਣੇ ਗੱਲਬਾਤ ਕਰਦੇ ਕਿ ਅਸੀਂ ਇਹ ਚੰਗੀ ਗੱਲ ਹੈ ਕਿ ਸਾਡੇ ਡਿਫੈਂਸ ਮਿਨਿਸਟਰ ਨੇ ਉਹਨਾਂ ਜਾਂ ਸਾਡੇ ਭਾਈਚਾਰੇ ਦੇ ਹੋਰ ਮੰਤਰੀ ਨੇ, ਪਰ ਹੁਣ ਅਸੀਂ ਮੰਤਰੀ ਬਣਾਉਣ ਵਾਲੇ ਵੀ ਬਣਨਾ ਹੈ ਜੀ। ਸੋ ਇਹ ਇੱਕ ਵਧੀਆ ਰੁਝਾਨ, ਵਧੀਆ ਦਿੱਖ, ਵਧੀਆ ਕੈਨੇਡੀਅਨ ਵੈਲਿਊ, ਸਿੱਖ ਵੈਲਿਊ ਜਿਹੜੀ ਸਾਰੇ ਪਾਸੇ ਤੋਂ ਆਜ਼ਾਦੀ ਖੁਸ਼ਹਾਲੀ ਵਾਲੀਆਂ ਗੱਲਾਂ ਹੋ ਰਹੀਆਂ ਨੇ, ਮੇਰੇ ਖਿਆਲ 'ਚ ਚੰਗੀ ਗੱਲ ਹੈ ਜੀ। ਬਿਲਕੁਲ ਸੁਖਦੇਵ ਸਿੰਘ ਜੀ, ਜਿਵੇਂ ਤੁਸੀਂ ਕਿਹਾ ਕਿ ਸਿੱਖ ਵੈਲਿਊਜ਼ ਤੇ ਕੈਨੇਡੀਅਨ ਵੈਲਿਊਜ਼ ਦਾ ਜਿਹੜਾ ਸੁਮੇਲ ਹੈਗਾ ਉਹ ਜ਼ਰੂਰ ਜਗਮੀਤ ਸਿੰਘ ਦੇ ਵਿੱਚ ਦੇਖਣ ਨੂੰ ਮਿਲਦਾ। ਅੰਤ ਦੇ ਵਿੱਚ ਸਾਡੇ ਕੋਲ 2 ਮਿੰਟ ਹੈਗੇ ਆ। ਮੈਂ ਇੱਕ ਆਖਰੀ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹ ਸਾਰੀ ਡਿਵੈਲਪਮੈਂਟ ਨੂੰ ਦੇਖਦੇ ਹਾਂ, ਖਾਸ ਤੌਰ ਤੇ ਜਿਵੇਂ ਭਾਰਤ ਵੱਲੋਂ ਪਹਿਲਾਂ ਜਗਮੀਤ ਸਿੰਘ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਤੇ ਜਦੋਂ ਵੀ ਉਹ ਹਿਊਮਨ ਰਾਈਟਸ ਦੇ ਇਸ਼ੂਜ਼ ਚੁੱਕਦੇ ਆ, ਉਹ ਜਸਵੰਤ ਸਿੰਘ ਖਾਲੜਾ ਦੀ ਗੱਲ ਹੋਵੇ ਜਾਂ 1984 ਦੇ ਵਿੱਚ ਜੋ ਘੱਲੂਘਾਰਾ ਵਾਪਰਿਆ ਉਹਨੂੰ ਐਜ਼ ਅ ਜੈਨੋਸਾਈਡ ਮਾਨਤਾ ਦਿਵਾਉਣ ਦੀ ਗੱਲ ਹੋਵੇ, ਇੰਡੀਆ ਵੱਲੋਂ ਉੱਥੋਂ ਦੀ ਸਰਕਾਰ ਵੱਲੋਂ ਤੇ ਉਹਨਾਂ ਦੇ ਜਿਹੜੇ ਇੱਥੇ ਕੌਂਸੂਲੇਟ ਹੈਗੇ ਆ ਟੋਰਾਂਟੋ ਦੇ ਵਿੱਚ, ਆਟਵਾ ਦੇ ਵਿੱਚ, ਉਹਨਾਂ ਵੱਲੋਂ ਡਾਇਰੈਕਟਲੀ ਇਨਡਾਇਰੈਕਟਲੀ ਵਿਰੋਧ ਕੀਤਾ ਜਾਂਦਾ ਰਿਹਾ। ਸੋ ਇਸ ਐਂਗਲ ਤੋਂ ਜਦੋਂ ਤੁਸੀਂ ਦੇਖਦੇ ਹੋ ਤਾਂ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਤੁਹਾਨੂੰ ਕਿਵੇਂ ਦਾ ਨਜ਼ਰ ਆਉਂਦਾ? ਜਗਮੀਤ ਸਿੰਘ ਕਿਸ ਲੈਵਲ ਤੱਕ ਜਾ ਸਕਦੇ ਨੇ ਤੇ ਇੰਡੀਆ ਦੇ ਵੱਲੋਂ ਡਾਇਰੈਕਟਲੀ ਇਨਡਾਇਰੈਕਟਲੀ ਜਿਹੜੀ ਵਿਰੋਧਤਾ ਹੈਗੀ ਹੈ ਉਹ ਕੀ ਰੂਪ ਧਾਰਨ ਕਰ ਸਕਦੀ ਹੈ? ਮੇਰੇ ਖਿਆਲ ਜੀ ਉਹ ਜਿੰਨੀ ਮਰਜ਼ੀ ਹੁਣ ਵਿਰੋਧਤਾ ਕਰ ਲੈਣ, ਹੁਣ ਗੱਡੀ ਜਿਹੜੀ ਆ ਉਹ ਲੰਘ ਚੁੱਕੀ ਆ ਉਹਨਾਂ ਦੇ ਵਿਰੋਧ ਤੋਂ। ਪਿੱਛੇ ਜਿਹਾ ਤੁਸੀਂ ਦੇਖਿਆ ਹੋਣਾ ਕਿ ਜੈਨੀਫਰ ਬੁਸ਼ ਨਾਂ ਦੀ ਔਰਤ ਜਿਹੜੀ ਜਗਮੀਤ ਸਿੰਘ ਦੇ ਕੈਂਪੇਨ ਦੇ ਵਿੱਚ ਖੱਲੜ ਪਾਉਣ ਗਈ ਤਾਂ ਕਿਸ ਤਰ੍ਹਾਂ ਜਗਮੀਤ ਸਿੰਘ ਨੇ ਉਹਨੂੰ ਹੈਂਡਲ ਕੀਤਾ, ਐਨਕਰੇਜ। ਹਾਂਜੀ। ਤੇ ਉਸ ਤੋਂ ਬਾਅਦ ਹੋਰ ਜਿਹੜੇ ਇਸ਼ੂਜ਼ ਆਉਂਦੇ ਨੇ, ਬਲੌਕ ਕਿਊਬਿਕ ਵਾਲਿਆਂ ਨੇ ਵੀ ਕੋਸ਼ਿਸ਼ ਕੀਤੀ, ਪਰ ਇੰਡੀਆ ਦੇ ਸਿਸਟਮ ਨੇ, ਇੰਡੀਆ ਦੀ ਸਰਕਾਰ ਨੇ ਜਦੋਂ ਜਗਮੀਤ ਸਿੰਘ ਨੇ ਜੈਨੋਸਾਈਡ ਦੀ ਗੱਲ ਕੀਤੀ ਤਾਂ ਇਹਦਾ ਵੀਜ਼ਾ ਬੰਦ ਕੀਤਾ ਤੇ ਜਗਮੀਤ ਸਿੰਘ ਨੇ ਉੱਥੇ ਸਟਾਪ ਨਹੀਂ ਕਰ ਦਿੱਤੀ ਗੱਲ। ਇਸ ਕਰਕੇ ਜਗਮੀਤ ਸਿੰਘ ਵਿੱਚ ਬਹੁਤ ਵੱਡੀ ਵਿਲੱਖਣਤਾ ਹੈ ਜਿਹੜੇ ਦੂਜੇ ਮੈਂਬਰ ਪਾਰਲੀਮੈਂਟ ਨਾਲੋਂ, ਬੇਸ਼ੱਕ ਉਹ ਵੀ ਮੈਂਬਰ ਪਾਰਲੀਮੈਂਟ ਸਿੱਖ ਨੇ ਜਾਂ ਦੂਜੇ ਭਾਈਚਾਰੇ ਦੇ ਨੇ। ਜਗਮੀਤ ਸਿੰਘ ਇੱਕ ਆਊਟਸਪੋਕਨ ਹੈ, ਇਹ ਸਾਰਿਆਂ ਦੇ ਹੱਕਾਂ ਦੇ ਲਈ ਖੜਦਾ। ਇੱਥੇ ਸਾਡੇ ਕਾਰਡਿੰਗ ਵਾਲਾ ਇਸ਼ੂ ਆਇਆ ਸੀ ਕਾਲੇ ਭਾਈਚਾਰੇ ਨਾਲ ਸੰਬੰਧਿਤ, ਇਸ ਨੇ ਉਹਨਾਂ ਦੇ ਇਸ਼ੂਜ਼ ਨੂੰ ਵੀ ਬਹੁਤ ਵੱਡੇ ਲੈਵਲ ਤੇ ਉਠਾਇਆ। ਅਤੇ ਜਗਮੀਤ ਸਿੰਘ ਇੱਕ ਪਹਿਲੇ ਨੌਨ ਬਲੈਕ ਨੇ ਜਿਨ੍ਹਾਂ ਨੂੰ ਬਲੈਕ ਭਾਈਚਾਰੇ ਵੱਲੋਂ ਟੋਰਾਂਟੋ ਦੇ ਵਿੱਚ, ਅੰਟਾਰੀਓ ਦੇ ਵਿੱਚ ਸਨਮਾਨਿਤ ਕੀਤਾ ਗਿਆ। ਸੋ ਜਿਹੜੇ ਜਗਮੀਤ ਸਿੰਘ ਨੇ ਇੱਕ ਵਿਲੱਖਣ ਸ਼ਖਸੀਅਤ ਆ, ਡਿਸਟਿੰਕਟਿਵਨੈਸ ਜਿਹੜੀ ਉਹਨਾਂ ਦੇ ਵਿੱਚ ਆ, ਉਹਨਾਂ ਦੀ ਜਿਹੜੀ ਇੱਕ ਆਪਣੀ ਸੋਚ ਆ ਤੇ ਦੇਖਿਆ, ਉਹ ਸਿਰਫ ਦੇਖਣ ਨੂੰ ਸਿੱਖ ਨਹੀਂ, ਸਹੀ ਮੈਨਾਂ ਚ ਉਹ ਕੰਮ ਕਰਕੇ, ਸਹੀ ਕੰਮ ਕਰਕੇ, ਸਹੀ ਸਟੈਂਡ ਲੈ ਕੇ ਜਿਹੜੇ ਲੋੜਵੰਦ ਲੋਕ ਨੇ, ਸਿੱਖਾਂ ਵਾਲਾ ਇਸ਼ੂ ਆ ਜਾਂ ਹੋਰ ਇਸ਼ੂ ਨੇ, ਉਹਨਾਂ ਨਾਲ ਖੜ ਕੇ ਉਹ ਕੰਮ ਕਰਕੇ ਕੁਛ ਅਰਨ ਕਰਦਾ। ਕੋਈ ਗੱਪਾਂ ਮਾਰ ਕੇ ਗੱਲਬਾਤ ਨਹੀਂ ਕਰਦਾ। ਇੱਕ ਤਾਂ ਇਹ ਫਰਕ ਆ। ਹੁਣ ਉਹਨਾਂ ਦੇ ਕੀਤੇ ਤਾਂ ਕੋਈ ਫਰਕ ਨਹੀਂ ਪੈਣਾ, ਉਹ ਜਿੰਨਾ ਕਰਨਗੇ ਉਨੀ ਜਗਮੀਤ ਸਿੰਘ ਦੀ, ਸਿੱਖ ਕੌਮ ਦੀ, ਸਿੱਖ ਪੰਥ ਦੀ, ਕੈਨੇਡੀਅਨ ਵੈਲਿਊ ਦੀ ਹੋਰ ਜੈ ਜੈਕਾਰ ਹੋਣੀ ਆ। ਬੇਸ਼ੱਕ ਜੋ ਮਰਜ਼ੀ ਕਰ ਲੈਣ, ਮੇਰੇ ਖਿਆਲ 'ਚ ਹੁਣ ਬੜਾ ਫਰਕ ਨਹੀਂ ਪੈਣਾ ਜੀ। ਸੁਖਤੇਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਇਹ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ।
TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ ਤੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।